ਲਾਹੌਰ 'ਚ ਹੋਣ ਵਾਲੇ ਡਰਾਮਾਈ ਮੈਚ ਦੇ ਵਿੱਚ ਪਾਕਿਸਤਾਨ ਨੇ ਹਰਾਇਆ ਇੰਗਲੈਂਡ ਨੂੰ ਤੇ ਇੰਡੀਆ ਨੇ ਹਰਾਇਆ ਸਾਊਥ ਅਫਰੀਕਾ ਨੂੰ। ਮੁਹੰਮਦ ਰਿਜ਼ਵਾਨ ਰਹਿਣਗੇ ਨੰਬਰ 1 ਜਾਂ ਉਹਨਾਂ ਦੀ ਜਗ੍ਹਾ ਤੇ ਆਣਗੇ ਸਕਾਈ ਯਾਨੀ ਕਿ ਸੂਰਿਆ ਕੁਮਾਰ ਯਾਦਵ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਸਪੋਰਟਸ ਦੀਆਂ ਖਬਰਾਂ ਤੇ ਚਰਚਾ ਕਰਨ ਤੇ ਤੁਹਾਡਾ ਸਵਾਗਤ ਕਰਦੇ ਹਾਂ। ਨਾਜ਼ਰੀਨ, ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਪਾਕਿਸਤਾਨ ਤੇ ਇੰਗਲੈਂਡ ਦੇ ਦਰਮਿਆਨ ਹੋਣ ਵਾਲੀ 7 ਮੈਚਾਂ ਦੀ ਸੀਰੀਜ਼ ਦੇ ਉੱਤੇ, ਜਿਹੜੀ ਬੜੇ ਕਿ ਜ਼ਬਰਦਸਤ ਤਰੀਕੇ ਦੇ ਨਾਲ ਜਾਰੀ ਹੋ ਸਾਰੀ ਹੈ। ਪਹਿਲਾ T20 ਇੰਗਲੈਂਡ ਜਿੱਤਦੀ ਹੈ ਤੇ ਦੂਸਰਾ ਪਾਕਿਸਤਾਨ ਜਿੱਤਦੀ ਹੈ, ਤੀਸਰਾ ਫਿਰ ਇੰਗਲੈਂਡ ਜਿੱਤਦੀ ਹੈ ਤੇ ਚੌਥਾ ਫਿਰ ਪਾਕਿਸਤਾਨ ਜਿੱਤਦੀ ਹੈ। 2-2 ਦੇ ਨਾਲ ਸੀਰੀਜ਼ ਬਰਾਬਰ ਜਦੋਂ ਹੋਈ ਕਰਾਚੀ 'ਚ ਤੇ ਅਗਲਾ ਪੜਾਅ ਸੀ ਪਾਕਿਸਤਾਨ ਤੇ ਇੰਗਲੈਂਡ ਦਾ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲਾਹੌਰ ਦੇ ਵਿੱਚ। ਜਦੋਂ ਲਾਹੌਰ ਕਜ਼ਾਫੀ ਸਟੇਡੀਅਮ ਦੇ ਵਿੱਚ ਮੈਚ ਸ਼ੁਰੂ ਹੋਇਆ ਤੇ ਮੈਚ ਦੇ ਬਾਰੇ 'ਚ ਇਹ ਆਖਿਆ ਜਾ ਰਿਹਾ ਸੀ ਕਿ ਇਸ ਮੁਸ਼ਕਿਲ ਵਿਕਟ ਦੇ ਉੱਤੇ ਦੋਨੇ ਟੀਮਾਂ ਇੱਕ ਵਾਰੀ ਵੱਡਾ ਜੋੜ ਲਾਣਗੀਆਂ ਕਿ ਕੌਣ ਜਿੱਤੇਗਾ ਤੇ ਕੌਣ ਹਾਰੇਗਾ। ਤੇ ਹੋਇਆ ਵੀ ਇੰਜ ਕਿ ਲਾਹੌਰ ਦੀ ਮੁਸ਼ਕਿਲ ਵਿਕਟ ਦੇ ਉੱਤੇ ਇੰਗਲੈਂਡ ਦੇ ਕਪਤਾਨ ਮੋਇਨ ਅਲੀ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲੇ ਬੈਟਿੰਗ ਦੀ ਦਾਵਤ ਦਿੱਤੀ। ਪਾਕਿਸਤਾਨ ਹਸਬੇ ਰਵਾਇਤ ਇੱਕ ਪਲੇਅਰ ਦੇ ਉੱਤੇ ਹੀ ਭਰੋਸਾ ਕਰਦਿਆਂ ਹੋਇਆ ਮੈਦਾਨ 'ਚ ਉਤਰਿਆ ਤੇ ਉਸ ਪਲੇਅਰ ਦਾ ਨਾਮ ਹੈ ਮੁਹੰਮਦ ਰਿਜ਼ਵਾਨ। ਲੋਕੀ ਕਹਿੰਦੇ ਨੇ ਕਿੰਗ ਬਾਬਰ ਤੇ ਅਸੀਂ ਕਵਾਂਗੇ ਕਿੰਗ ਮੁਹੰਮਦ ਰਿਜ਼ਵਾਨ, ਕਿਉਂਕਿ ਮੁਹੰਮਦ ਰਿਜ਼ਵਾਨ ਪਿਛਲੇ ਤਕਰੀਬਨ 1.5 ਸਾਲ ਤੋਂ ਪਾਕਿਸਤਾਨ ਲਈ ਕੰਸਿਸਟੈਂਸੀ ਦੇ ਨਾਲ ਸਕੋਰ ਕਰ ਰਹੇ ਨੇ ਤੇ ਉਹਨਾਂ ਨੇ 5 ਮੈਚਾਂ ਦੇ ਵਿੱਚ ਚੌਥੀ 50 ਕਰ ਛੱਡੀ ਹੈ, ਜਿਹਦਾ ਮਤਲਬ ਇਹ ਵੇ ਕਿ ਉਹ ਆਪਣੇ ਕੈਰੀਅਰ ਦੀ ਬਿਹਤਰੀਨ ਫਾਰਮ ਦੇ ਵਿੱਚ ਨੇ। ਮੁਹੰਮਦ ਰਿਜ਼ਵਾਨ T20 ਦੇ ਉਹ ਪਹਿਲੇ ਬੈਟਸਮੈਨ ਵੀ ਬਣ ਗਏ ਨੇ ਜਿਨ੍ਹਾਂ ਨੇ ਤੇਜ਼ ਤਰੀਨ 20 50 ਵੀ ਕੀਤੀਆਂ ਹੈਗੀਆਂ ਨੇ। ਇਸ ਤੋਂ ਪਹਿਲੇ ਇਹ ਰਿਕਾਰਡ ਵਿਰਾਟ ਕੋਹਲੀ ਦੇ ਕੋਲ ਸੀ। ਉਸ ਤੋਂ ਬਾਅਦ ਮੁਹੰਮਦ ਰਿਜ਼ਵਾਨ ਜਦੋਂ ਦੇ ਓਪਨ ਕਰ ਰਹੇ ਨੇ ਤੇ ਉਹਨਾਂ ਨੂੰ ਰੀਅਲ ਫਾਈਟਰ ਆਖਿਆ ਜਾ ਰਿਹਾ ਹੈ। ਅਸੀਂ ਮੈਚ ਦੀ ਸਮਰੀ ਤੁਹਾਡੇ ਨਾਲ ਬਿਆਨ ਕਰਦੇ ਹਾਂ ਕਿ ਮੁਹੰਮਦ ਰਿਜ਼ਵਾਨ ਦੇ 63 ਸਕੋਰਾਂ ਦੇ ਬਾਵਜੂਦ ਵੀ ਪਾਕਿਸਤਾਨ ਨੇ ਸਿਰਫ 145 ਸਕੋਰ ਜਿਹੜਾ ਉਹ ਸਕੋਰ ਬੋਰਡ ਦੇ ਉੱਤੇ ਜਿਹੜਾ ਸਜਾਇਆ ਤੇ ਆਖਿਆ ਹੀ ਜਾ ਰਿਹਾ ਸੀ ਕਿ ਇਹ ਸਕੋਰ ਇੰਗਲੈਂਡ ਦੀ ਤਾਬੜਤੋੜ ਬੱਲੇਬਾਜ਼ੀ ਦੇ ਅੱਗੇ ਕੁਝ ਵੀ ਨਹੀਂ ਹੈਗਾ, ਕਿਉਂਕਿ ਪਾਕਿਸਤਾਨ ਨੇ ਅੱਜ ਤੱਕ 145 ਦਾ ਸਕੋਰ ਡਿਫੈਂਡ ਕੀਤਾ ਹੀ ਨਹੀਂ। ਲੇਕਿਨ ਹੋਇਆ ਕਿ ਜਦੋਂ ਇੰਗਲੈਂਡ ਦੀ ਟੀਮ ਮੈਦਾਨ ਦੇ ਵਿੱਚ ਆਈ ਤੇ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਉਹਨਾਂ ਉੱਤੇ ਪ੍ਰੈਸ਼ਰ ਲਾ ਦਿੱਤਾ। ਜਦੋਂ ਮੁਹੰਮਦ ਰਿਜ਼ਵਾਨ ਨੇ ਐਲਿਕਸ ਹੇਲਜ਼ ਨੂੰ ਆਊਟ ਕੀਤਾ, ਉਸ ਤੋਂ ਬਾਅਦ ਸਾਲਟ ਜਿਹੜੇ ਹੈਗੇ ਨੇ ਉਹਨਾਂ ਨੂੰ ਹਾਰਿਸ ਰਊਫ ਨੇ ਆਊਟ ਕੀਤਾ ਤੇ ਉਹ ਇੰਗਲੈਂਡ ਦੀ ਟੀਮ ਜਿਹੜੀ ਉਹ ਪ੍ਰੈਸ਼ਰ ਦੇ ਵਿੱਚ ਆ ਗਈ ਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਸਪਿਨ ਬੋਲਿੰਗ ਨੇ ਬੜਾ ਅੱਛਾ ਪ੍ਰਦਰਸ਼ਨ ਕੀਤਾ। ਅਗਰ ਦੇਖਿਆ ਜਾਵੇ ਤੇ ਉਸਮਾਨ ਕਾਦਰ ਦੀ ਜਗ੍ਹਾ ਆਉਣ ਵਾਲੇ ਸ਼ਾਦਾਬ ਖਾਨ ਮੈਚ ਦੇ ਵਿੱਚ ਇੱਕ ਵਾਜ਼ੇ ਫਰਕ ਸਾਬਤ ਹੋਏ ਕਿ ਉਹਨਾਂ ਨੇ ਮਿਡਲ ਓਵਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਬਾਉਂਡਰੀ ਨਹੀਂ ਖਾਧੀ, ਬਲਕਿ ਇੱਕ ਬੜੀ ਅਹਿਮ ਵਿਕਟ ਬਰੂਕ ਦੀ ਵਿਕਟ ਜਿਹੜੀ ਹੈ ਸੀ ਉਹ ਵੀ LBW ਦੇ ਨਾਲ ਹਾਸਿਲ ਕੀਤੀ। ਉਸ ਤੋਂ ਬਾਅਦ ਮੈਚ ਦੀ ਖਾਸ ਗੱਲ ਇਹ ਸੀ ਕਿ ਪਾਕਿਸਤਾਨ ਨੇ ਨਵਾਂ ਪਲੇਅਰ ਡੈਬਿਊਟੈਂਟ ਜਿਹੜਾ ਪਲੇਅਰ ਸੀ ਅਮਾਰ ਜਮਾਲ ਉਹਨਾਂ ਨੂੰ ਖਿਲਾਇਆ ਤੇ ਅਮਾਰ ਜਮਾਲ ਨੇ ਬੜੀ ਵਧੀਆ ਬੋਲਿੰਗ ਕੀਤੀ। ਗੋ ਕਿ ਉਹਨਾਂ ਨੂੰ ਸਿਰਫ 2 ਓਵਰ ਹੀ ਮਿਲੇ, ਲੇਕਿਨ ਉਹਨਾਂ ਨੇ ਆਪਣਾ ਆਖਰੀ ਓਵਰ ਕਰਕੇ ਲਾਹੌਰ ਦੇ ਵਿੱਚ ਹੀਰੋ ਬਣ ਗਏ। ਅਗਰ ਦੇਖਿਆ ਜਾਵੇ ਤਾਂ ਪਾਕਿਸਤਾਨ ਦੀ ਬੈਟਿੰਗ ਲਾਈਨ ਨਾਲ ਨਜ਼ਰ ਮਾਰੀਏ ਤਾਂ ਸਭ ਤੋਂ ਪਹਿਲੇ ਮੁਹੰਮਦ ਰਿਜ਼ਵਾਨ ਜਿਹੜੇ ਉਹਨਾਂ ਨੇ 63 ਸਕੋਰ ਕੀਤਾ। ਉਸ ਤੋਂ ਬਾਅਦ ਬਾਬਰ ਆਜ਼ਮ ਇੱਕ ਦਫਾ ਫੇਰ ਨਾਕਾਮ ਰਹੇ ਤੇ ਉਹ ਸਿਰਫ 5 ਸਕੋਰ ਹੀ ਕਰ ਸਕੇ। ਉਸ ਤੋਂ ਬਾਅਦ ਅਗਰ ਪਾਕਿਸਤਾਨ ਦੇ ਮਿਡਲ ਆਰਡਰ ਦੀ ਗੱਲ ਕਰੀਏ ਤਾਂ ਮਿਡਲ ਆਰਡਰ ਇੱਕ ਦਫਾ ਫੇਰ ਬੁਰੀ ਤਰ੍ਹਾਂ ਫਲॉप ਹੋ ਗਿਆ, ਨਹੀਂ ਕੁਛ ਕਰ ਸਕੇ। ਸ਼ਾਨ ਮਸੂਦ ਡਬਲ ਫਿਗਰ 'ਚ ਵੀ ਦਾਖਲ ਨਹੀਂ ਹੋ ਸਕੇ। ਉਸ ਤੋਂ ਬਾਅਦ ਹੈਦਰ ਅਲੀ ਨੂੰ ਦੁਬਾਰਾ ਚਾਂਸ ਦਿੱਤਾ ਗਿਆ ਖੁਸ਼ਦਿਲ ਸ਼ਾਹ ਦੀ ਜਗ੍ਹਾ ਤੇ, ਉਹ ਵੀ ਕੁਝ ਨਹੀਂ ਕਰ ਸਕੇ। ਉਸ ਤੋਂ ਬਾਅਦ ਮੁਹੰਮਦ ਆਸਫ ਜਿਹੜੇ ਸੀ ਉਹਨਾਂ ਨੂੰ ਉੱਪਰ ਪ੍ਰਮੋਟ ਕੀਤਾ ਗਿਆ ਤੇ ਸ਼ਾਦਾਬ ਖਾਨ ਤੋਂ ਪਹਿਲੇ ਘੱਲਿਆ ਗਿਆ ਤੇ ਉਹ ਵੀ ਆਪਣੀ ਜਾਰਹਾਨਾ ਮਜ਼ਾਜ ਨੂੰ ਬਰਕਰਾਰ ਰੱਖਦੇ ਆਇਆ ਮੈਚ ਦੀ ਸਿਚੁਏਸ਼ਨ ਨੂੰ ਨਹੀਂ ਸਮਝ ਸਕੇ ਤੇ ਇੱਕ ਚੌਕੇ ਤੋਂ ਬਾਅਦ ਉਹ ਵੀ ਆਊਟ ਹੋ ਗਏ। ਇਫਤਖਾਰ ਅਹਿਮਦ ਵੀ 14 ਸਕੋਰ ਕਰਕੇ ਆਊਟ ਹੋ ਗਏ, ਸ਼ਾਦਾਬ ਖਾਨ ਵੀ 10 ਸਕੋਰ ਕਰਕੇ ਰਨ ਆਊਟ ਹੋ ਗਏ ਤੇ ਉਸ ਤੋਂ ਬਾਅਦ ਮੁਹੰਮਦ ਨਵਾਜ਼ ਵੀ 0 ਕਰਕੇ ਰਨ ਆਊਟ ਹੋ ਗਏ ਤੇ ਮੁਹੰਮਦ ਰਿਜ਼ਵਾਨ ਜਿਹੜੇ ਹੈਗੇ ਸੀ ਉਹ ਵਿਕਟ ਤੇ ਮੌਜੂਦ ਰਹੇ ਤੇ ਉਹਨਾਂ ਨੇ ਜਿਹੜਾ ਹੈਗਾ ਉਹ ਸਕੋਰ ਅੱਗੇ ਵਧਾਉਂਦਿਆਂ ਹੋਇਆ ਪਾਕਿਸਤਾਨ ਦਾ ਸਕੋਰ 145 ਤੱਕ ਕਰ ਦਿੱਤਾ। ਉਸ ਤੋਂ ਬਾਅਦ ਇੰਗਲੈਂਡ ਦੀ ਬੈਟਿੰਗ ਲਾਈਨ ਦੇ ਵਿੱਚ ਅਗਰ ਸਭ ਤੋਂ ਖਤਰਨਾਕ ਬੈਟਸਮੈਨ ਸਮਝਿਆ ਜਾਵੇ ਤਾਂ ਸਭ ਤੋਂ ਐਕਸਪੀਰੀਅੰਸ ਤੇ ਬੜੀ ਦੇਰ T20 ਦੇ ਵਿੱਚ ਨੰਬਰ 1 ਰਹਿਣ ਵਾਲੇ
ਡੇਵਿਡ ਮਿਲਾਨ ਜਿਹੜੇ ਸੀ ਉਹ ਵਿਕਟ ਤੇ ਬੜੀ ਦੇਰ ਮੌਜੂਦ ਰਹੇ, ਲੇਕਿਨ ਉਹ ਵੀ ਆਊਟ ਹੋ ਗਏ ਤੇ ਉਸ ਤੋਂ ਬਾਅਦ ਮੈਚ ਜਿਹੜਾ ਸੀ ਬਜ਼ਾਹਿਰ ਇਹ ਲੱਗ ਰਿਹਾ ਸੀ ਕਿ ਪਾਕਿਸਤਾਨ ਮੈਚ ਜਿੱਤੇਗਾ। ਲੇਕਿਨ ਇੰਗਲੈਂਡ ਦੇ ਕਪਤਾਨ ਮੋਇਨ ਅਲੀ ਨੇ ਹਾਰ ਨਹੀਂ ਮੰਨੀ ਤੇ ਉਹਨਾਂ ਨੇ ਤਾਬੜਤੋੜ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ 50 ਸਕੋਰ ਕੀਤੇ। ਮੋਇਨ ਅਲੀ ਇੱਕ ਮੌਕੇ ਤੇ ਲੱਗ ਰਿਹਾ ਸੀ ਕਿ ਮੈਚ ਹੱਥੋਂ ਕੱਢ ਕੇ ਲੈ ਗਏ ਨੇ। ਜਦੋਂ 2 ਓਵਰਾਂ 'ਚ 28 ਸਕੋਰ ਚਾਹੀਦਾ ਸੀ ਤੇ ਉਹਨਾਂ ਨੇ 13 ਸਕੋਰ ਪਾਕਿਸਤਾਨ ਦੇ ਸਭ ਤੋਂ ਬਿਹਤਰੀਨ ਤੇ ਡੈਥ ਓਵਰ ਦੇ ਕਾਮਯਾਬ ਬੋਲਰ ਹਾਰਿਸ ਰਊਫ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ 15 ਸਕੋਰ ਡਿਫੈਂਡ ਕਰਨ ਲਈ ਡੈਬਿਊਟੈਂਟ ਜਿਹੜੇ ਸੀ ਨੌਜਵਾਨ ਅਮਾਰ ਜਮਾਲ ਨੂੰ ਗਰਾਊਂਡ 'ਚ ਲਿਆਇਆ ਗਿਆ ਤੇ ਉਹਨਾਂ ਨੂੰ ਜਦੋਂ ਓਵਰ ਦਿੱਤੀ ਗਈ ਤੇ ਇੱਕ ਵਾਰੀ ਸਾਰੇ ਲੋਕਾਂ ਦੇ ਜ਼ਿਹਨਾਂ 'ਚ ਇਹੀ ਸਵਾਲ ਸੀ ਕਿ ਐਕਸਪੀਰੀਅੰਸ ਮੋਇਨ ਅਲੀ ਦੇ ਅੱਗੇ ਅਮਾਰ ਜਮਾਲ ਕੀ ਕਰਨਗੇ। ਲੇਕਿਨ ਅਮਾਰ ਜਮਾਲ ਨੇ ਬੜੀ ਵਧੀਆ ਬੋਲਿੰਗ ਕੀਤੀ ਤੇ ਉਹਨਾਂ ਨੂੰ ਸਿਰਫ ਉਸ ਓਵਰ 'ਚ 8 ਸਕੋਰ ਲੱਗਾ ਤੇ ਪਾਕਿਸਤਾਨ ਇਹ ਮੈਚ ਜਿਹੜਾ ਹੈਗਾ ਸੀ ਉਹ 5 ਸਕੋਰਾਂ ਤੋਂ ਜਿੱਤ ਗਿਆ। ਤੇ ਇਸ ਮੈਚ ਤੋਂ ਬਾਅਦ ਜਿਹੜਾ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨ ਦੇ ਬਾਰੇ ਦੇ ਵਿੱਚ ਇਹ ਆਖਿਆ ਜਾ ਰਿਹਾ ਕਿ ਪਾਕਿਸਤਾਨ ਇਸ ਵੇਲੇ ਵਰਲਡ ਕੱਪ ਲਈ T20 ਦੀ ਸਭ ਤੋਂ ਬਿਹਤਰੀਨ ਟੀਮ ਬਣ ਕੇ ਸ਼ਾਮਿਲ ਆ ਰਹੀ ਹੈ। ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਇੰਡੀਆ ਦੀ, ਤੇ ਇੰਡੀਆ ਨੇ ਵੀ ਆਸਟ੍ਰੇਲੀਆ ਨੂੰ 2-1 ਤੋਂ ਸੀਰੀਜ਼ ਹਰਾਈ ਤੇ ਰਾਤੀ ਵੀ ਉਹਨਾਂ ਨੇ ਸਾਊਥ ਅਫਰੀਕਾ ਨੂੰ ਆਪਣੇ ਪਹਿਲੇ T20 ਦੇ ਵਿੱਚ ਹਰਾ ਦਿੱਤਾ ਹੈ। ਸਾਊਥ ਅਫਰੀਕਾ ਸਿਰਫ 108 ਸਕੋਰ ਕਰ ਸਕੀ। ਅਰਸ਼ਦੀਪ ਸਿੰਘ ਨੇ ਬਹੁਤ ਵਧੀਆ ਬੋਲਿੰਗ ਕੀਤੀ, ਉਹਨਾਂ ਨੇ 3 ਖਿਡਾਰੀਆਂ ਨੂੰ ਆਊਟ ਕੀਤਾ। ਅਸ਼ਵਿਨ ਨੂੰ ਸਿਰਫ 4 ਓਵਰਾਂ 'ਚ 8 ਸਕੋਰ ਲੱਗਾ। ਦੀਪਕ ਚਾਹਰ ਜਿਹੜੇ ਸੀ ਉਹਨਾਂ ਨੇ 2 ਆਊਟ ਕੀਤੇ, ਯਾਨੀ ਕਿ ਇੰਡੀਆ ਦੀ ਬੋਲਿੰਗ ਲਾਈਨ ਵੀ ਬੜੀ ਜ਼ਬਰਦਸਤ ਰਹੀ ਤੇ ਸਾਊਥ ਅਫਰੀਕਾ ਸਿਰਫ 108 ਸਕੋਰ ਕਰ ਸਕੀ। ਜਦੋਂ ਸਾਊਥ ਅਫਰੀਕਾ ਦੀ ਟੀਮ ਬੋਲਿੰਗ ਕਰਨ ਆਈ ਤੇ ਉਹਨਾਂ ਨੇ ਵੀ ਇੱਕ ਦਫਾ ਇੰਡੀਆ ਨੂੰ ਸ਼ਿਕੰਜੇ 'ਚ ਪਾ ਲਿਆ ਤੇ ਇੰਡੀਆ ਸਿਰਫ 6 ਓਵਰਾਂ ਦੇ ਵਿੱਚ 17 ਸਕੋਰ ਹੀ ਕਰ ਸਕਿਆ ਤੇ ਆਪਣੇ 2 ਮੇਨ ਪਲੇਅਰ, 2 ਐਕਸਪੀਰੀਅੰਸ ਪਲੇਅਰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਵਿਕਟ ਤੋਂ ਵੀ ਮਹਿਰੂਮ ਹੋ ਗਿਆ। ਪਰ ਸੂਰਿਆ ਕੁਮਾਰ ਯਾਦਵ ਤੇ KL ਰਾਹੁਲ ਉਹਨਾਂ ਦੋਨਾਂ ਨੇ 50 ਕਰਕੇ ਸਾਊਥ ਅਫਰੀਕਾ ਨੂੰ ਇਹ ਮੈਚ ਹਰਾ ਦਿੱਤਾ। ਨਾਜ਼ਰੀਨ ਅਗਲੀ ਖਬਰ ਬੜੀ ਇੰਟਰਸਟਿੰਗ ਇਹ ਹੋਏ ਵੇ ਕਿ ਸਕਾਈ ਜਾਂ MZ यानी कि मोहम्मद रिजवान या सूर्या कुमार यादव, इन्होंने दोवों चों कौन पहले नंबर पर बैट्समैन बनेगा। इधर सूर्या कुमार यादव 50 करते हैं, उधर मोहम्मद रिजवान भी 50 कर देंगे ने। हाले तक दोनों प्लेयर्स मुसलसल फॉर्म के ने तो सूर्या कुमार यादव अपने आखिरी 4 मैचों 3 50 कर चुके हैं, जबकि मोहम्मद रिजवान अपने आखिरी 5 मैचों 4 50 कर चुके हैं। सूर्या कुमार यादव इस साल सब तो ज़्यादा छक्के लाने वाले बैट्समैन भी बन गए हैं। उस तो इलावा मोहम्मद रिजवान जोड़े ने वो इस साल सब तो ज़्यादा चौके लाने वाले बैट्समैन बन गए हैं। हुण वेखना है कि मोहम्मद रिजवान तो सूर्या कुमार यादव के पहले नंबर पर कौन आता है, क्योंकि वर्ल्ड कप तक दोनों टीमों के मुसलसल मैचिज है ने। इंडिया जी हैगी इस टाइम साउथ अफ्रीका नाल सीरीज़ खेल रही है। पाकिस्तान इंग्लैंड की सीरीज़ तो बाद 3 मुल्की सीरीज़ खेलन न्यूजीलैंड जा रहा है, जितो पाकिस्तान बांग्लादेश के नाल मैच खेडेगा। इसलिए सूर्या कुमार यादव को भी मैच मिल रहे हैं, रिजवान को भी मैच मिल रहे हैं। हुण इस टाइम जो वाजे फर्क होएगा वो परफॉर्मेंस होएगा कि परफॉर्मेंस जोड़ा है वो कौन देगा। इस वेले 861 रेटिंग पॉइंट के नाल मोहम्मद रिजवान T20 के नंबर 1 बैट्समैन ने तो दूसरे नंबर के ने 801 पॉइंट्स के नाल सूर्या कुमार यादव। अगर सूर्या कुमार यादव इस फॉर्म च रहे तो 1-2 मैच के रिजवान जल्दी आउट हो गए तो सूर्या कुमार यादव जोड़े हैं वो रिजवान को पीछे करके पहले नंबर पर T20 इंटरनेशनल के बैट्समैन बन जाएंगे। हुण ये आने वाला वेला दसेगा कि वर्ल्ड कप के दोनों प्लेयर आस्ट्रेलिया की मुश्किल विकटां दे अपनी पोजीशन बरकरार रख सकते हैं या नहीं। वेखते रहो इंडोज़ TV आस्ट्रेलिया।